ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇਨ। ਸੋ ਵੀਰ ਜੀ ਪਹਿਲਾਂ ਤੁਹਾਡਾ ਫੋਨ ਕੱਟਿਆ ਗਿਆ ਸੀਗਾ। ਸੋ ਅਸੀਂ ਗੱਲਬਾਤ ਪਹਿਲਾਂ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲਬਾਤ ਕੀਤੀ ਅਸੀਂ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ, ਪਿੰਕੀ ਕੈਟ ਦੀ ਵੀ ਗੱਲਬਾਤ ਕੀਤੀ, ਅਸੀਂ ਜਿਹੜੀ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਹੈ ਉਸ ਬਾਰੇ ਵੀ ਗੱਲਬਾਤ ਕੀਤੀ, ਸਰਬੱਤ ਖਾਲਸਾ ਦੀ ਸਦਭਾਵਨਾ ਵੈਲੀਜ਼ ਬਾਰੇ ਵੀ ਗੱਲਬਾਤ ਕੀਤੀ। ਪਰ ਮੈਂ ਤੁਹਾਡੇ ਕੋਲ ਹੁਣ ਬ੍ਰੇਕ ਤੋਂ ਬਾਅਦ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਤੁਸੀਂ ਜੋ ਇਹ ਆਪਣਾ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਤੁਸੀਂ ਇੱਕ ਵੀਡੀਓ ਰਿਲੀਜ਼ ਕੀਤੀ ਸੀਗੀ YouTube ਦੇ ਉੱਤੇ, ਕਾਫੀ ਵਾਇਰਲ ਗਈ ਹੈ, ਕਾਫੀ ਫੇਮਸ ਹੋਈ ਸੀ, ਜਿਸ ਦੇ ਵਿੱਚ ਤੁਸੀਂ ਗੱਲ ਕੀਤੀ ਸੀ, ਤੁਸੀਂ ਕਾਂਗਰਸ ਪਾਰਟੀ ਨੂੰ ਪਿੱਛੇ ਰੱਖ ਕੇ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਸੀ। ਕਾਂਗਰਸ ਪਾਰਟੀ ਨੂੰ ਪਿੱਛੇ ਰੱਖ ਕੇ ਤੁਸੀਂ ਇੱਕ ਐਸੀ ਪਾਰਟੀ ਦੀ ਗੱਲ ਕੀਤੀ ਸੀ ਜਿਹੜੀ ਸਿਰਫ ਪੰਜਾਬ ਦੀਆਂ ਪ੍ਰੋਬਲਮ ਜਾਂ ਸਿੱਖਾਂ ਦੀਆਂ ਪ੍ਰੋਬਲਮ ਜਾਂ ਪੰਥਕ ਪ੍ਰੋਬਲਮ ਤੇ ਗੱਲਬਾਤ ਕਰੇ। ਤੁਸੀਂ ਇਹ ਵੀ ਕਿਹਾ ਸੀ ਕਿ ਐਸੀ ਪਾਰਟੀ ਜਿਹੜੀ ਦਿੱਲੀ ਤੋਂ ਗਵਰਨ ਨਾ ਹੋਵੇ। ਅਸੀਂ ਜਾਣਨਾ ਚਾਹਾਂਗੇ ਕਿ ਇਹ ਪਾਰਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਾਨੂੰ ਥੋੜਾ ਜਿਹਾ ਇਸ ਬਾਰੇ ਵੀ ਜਾਣਕਾਰੀ ਦਿਓ। ਵੀਰ ਜੀ, ਉਹ ਮੈਂ ਇਸ ਕਰਕੇ ਵਿਚਾਰ ਦਿੱਤੇ ਸੀ, ਨਾ ਤਾਂ ਮੈਂ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਜਾਂ ਲੀਡਰ ਹੋਣ ਦੇ ਨਾਤੇ ਉਹ ਮੈਂ ਵਿਚਾਰ ਰੱਖੇ ਸੀ, ਨਾ ਮੈਂ ਕਿਸੇ ਵੀ ਪੋਲੀਟੀਕਲ ਐਂਗਲ ਤੋਂ। ਮੈਂ ਇੱਕ ਬਤੌਰ ਸਧਾਰਨ ਨਾਗਰਿਕ, ਇੱਕ ਬਤੌਰ ਸਿੱਖ, ਔਰ ਕਿਉਂਕਿ ਮੇਰਾ ਪਿਛੋਕੜ ਜਿਹੜਾ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਵਾਜ ਅ ਪ੍ਰੋਮੀਨੈਂਟ ਅਕਾਲੀ ਲੀਡਰ। ਉਹਨਾਂ ਨੇ ਬਹੁਤ ਸਫ਼ਰ ਕੀਤਾ ਸੀ, ਬਹੁਤ ਜੇਲਾਂ ਕੱਟੀਆਂ ਸੀ 80-90 ਦੇ ਦਹਾਕੇ ਦੇ ਵਿੱਚ, ਔਰ ਇੱਕ ਵਾਰ ਉਹਨਾਂ ਨੇ ਰਿਜ਼ਾਈਨ ਵੀ ਕੀਤਾ ਸੀ ਜਦੋਂ ਆਪਰੇਸ਼ਨ ਬਲੈਕ ਥੰਡਰ ਕੀਤਾ ਸੀ ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਗਵਰਨਮੈਂਟ ਨੇ। ਹੀ ਰਿਜ਼ਾਈਨਡ ਐਜ਼ ਐਜੂਕੇਸ਼ਨ ਮਿਨਿਸਟਰ ਅਲੋਂਗ ਵਿਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਵੇਲੇ ਐਗਰੀਕਲਚਰ ਮਿਨਿਸਟਰ ਸੀ। ਉਹ ਮੈਂ ਜਿਹੜੀ ਤਜਵੀਜ਼, ਇਹ ਮੇਰਾ ਕਹਿਣ ਦਾ ਮਤਲਬ ਇਹ, ਹਾਲਾਂਕਿ ਮੈਂ ਉਹਦੇ 'ਚ ਆਪਣੀ ਕੋਈ ਸ਼ਮੂਲੀਅਤ ਨਹੀਂ ਦੇਖ ਰਿਹਾ ਸੀਗਾ, ਲੇਕਿਨ ਮੈਂ ਕਹਿ ਰਿਹਾ ਸੀਗਾ ਕਿ ਅਕਾਲੀ ਦਲ ਜਿਹੜੀ ਆ ਇਟ ਵਾਜ਼ ਅ ਵੈਰੀ ਗਲੋਰੀਅਸ ਪਾਰਟੀ। ਇਹ ਸੈਕੰਡ ਓਲਡੈਸਟ ਪਾਰਟੀ ਹੈ ਜੀ ਹਿੰਦੁਸਤਾਨ ਦੀ ਆਫਟਰ ਦ ਕਾਂਗਰਸ ਜੀ। ਐਂਡ ਸਾਰੇ ਜਾਣਦੇ ਆ ਕਿ ਗੁਰਦੁਆਰਾ ਲਹਿਰ 'ਚੋਂ 1920 'ਚ ਜਦੋਂ ਆਪਾਂ ਮਹੰਤਾਂ ਤੋਂ ਗੁਰਦੁਆਰੇ ਆਪਣੇ ਆਜ਼ਾਦ ਕਰਾਏ, ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਜੇਲਾਂ ਕੱਟੀਆਂ, ਸ਼ਹਾਦਤਾਂ ਦਿੱਤੀਆਂ। ਉਹਦੇ 'ਚੋਂ ਇੱਕ ਅਕਾਲੀ ਦਲ ਇੱਕ ਡੈਮੋਕ੍ਰੇਟ ਪਾਰਟੀ ਨਿਕਲੀ, ਜਿਹਦਾ ਅਮੂਮਨ ਜਿਹੜਾ ਇਹਦਾ ਹੈਡ ਹੋਇਆ ਕਰਦਾ ਸੀਗਾ ਉਹ ਕੋਈ ਅੱਛਾ ਸੰਤ ਮਹਾਪੁਰਸ਼, ਪੀਪਲ ਜਿਹੜੇ ਨਿਊਟਰਲ ਸੀਗੇ, ਜਿਹੜੇ ਕਿਸੇ ਟੱਬਰ ਨਾਲ ਕਨੈਕਟਡ ਨਹੀਂ ਸੀਗੇ, ਉਹਨਾਂ ਨੂੰ ਬਣਾਇਆ ਜਾਂਦਾ ਸੀਗਾ। ਲੇਕਿਨ ਅਨਫੋਰਚੁਨੇਟਲੀ ਜਿਹੜਾ ਬਾਦਲ ਨੇ ਜਦੋਂ ਦਾ ਕੰਟਰੋਲ ਕੀਤਾ, ਇਹਨੇ ਇਸ ਨੂੰ ਇੱਕ ਫੈਮਿਲੀ ਗਵਰਨਡ ਪਾਰਟੀ ਬਣਾ ਲਿਆ। ਮਤਲਬ ਆਪਣੇ ਮੁੰਡੇ ਨੂੰ, ਜਿਹਦਾ ਕੋਈ ਕੰਟਰੀਬਿਊਸ਼ਨ ਨਹੀਂ ਸੀ ਅਕਾਲੀ ਦਲ, ਉਹਨੂੰ ਪ੍ਰਧਾਨ ਬਣਾਤਾ, ਡਿਪਟੀ ਚੀਫ ਮਿਨਿਸਟਰ ਬਣਾਤਾ, ਆਪਣੇ ਜਵਾਈ ਨੂੰ ਲੈਣ ਦਾ, ਆਪਣੇ ਮੁੰਡੇ ਦੇ ਸਾਰੇ ਨੂੰ ਲੈਣ ਦਾ, ਆਪਣੀ ਨੂੰਹ ਨੂੰ ਬਣਾਤਾ ਕੈਬਨਿਟ। ਇਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈ ਟੂਵਰਡ ਅਕਾਲੀ ਦਲ। ਇਹ ਹੁਣ ਅਕਾਲੀ ਦਲ ਜਿਹੜਾ ਅੱਜ ਦੀ ਡੇਟ 'ਚ ਆਪਾਂ ਦੇਖ ਰਹੇ ਹਾਂ, ਇਹ ਬਾਦਲ ਦਾ ਇੱਕ ਟੱਬਰ ਦਾ ਇੱਕ ਪਾਰਟੀ ਆ, ਲਾਈਕ ਐਨੀ ਅਦਰ ਪੋਲੀਟੀਕਲ ਪਾਰਟੀ ਇਨ ਇੰਡੀਆ। ਸੋ ਆਈ ਵਾਜ਼ ਆਫ ਦੀ ਓਪੀਨੀਅਨ ਕਿ ਇੱਕ ਪੰਜਾਬ ਨੂੰ, ਇੱਕ ਸਿੱਖਾਂ ਨੂੰ ਰਾਹ ਦਿਖਾਉਣ ਵਾਸਤੇ, ਉਹਨਾਂ ਦੇ ਇਸ਼ੂਜ਼ ਨੂੰ ਰੇਜ਼ ਕਰਨ ਵਾਸਤੇ, ਦੇਅਰ ਨੀਡਸ ਟੂ ਬੀ ਏ ਵਨ ਵੈਰੀ ਡੈਮੋਕ੍ਰੈਟ, ਵੈਰੀ ਜਸਟੀਫਾਈਡ ਜਿਹੜੀਆਂ ਡਿਮਾਂਡਸ ਨੇ ਪੰਜਾਬ ਦੀਆਂ, ਉਹਨਾਂ ਨੂੰ ਅੱਗੇ ਉਹਨਾਂ ਦੀ ਆਵਾਜ਼ ਉਠਾਉਣ ਵਾਸਤੇ ਇੱਕ ਸਹੀ ਅਕਾਲੀ ਦਲ ਪਾਵਾਂ ਕਿ ਮੈਂ ਕਾਂਗਰਸ 'ਚ ਹਾਂ। ਆਈ ਆਲਵੇਜ਼ ਫੈਲਟ ਕਿ ਇੱਕ ਇਸ ਤਰ੍ਹਾਂ ਦੀ ਪਾਰਟੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ। ਉਸ ਨਜ਼ਰੀਏ ਨਾਲ ਮੈਂ ਇਹ ਆਪਣੇ ਵਿਊਜ਼ ਜਿਹੜੇ ਉਹ ਦਿੱਤੇ ਸੀਗੇ। ਜੀ ਤੇ ਵੀਰ ਜੀ, ਕੁਇਕ ਕੁਐਸਚਨ, ਆਮ ਜੰਪਿੰਗ ਫਰਮ ਵਨ ਕੁਐਸਚਨ ਟੂ ਅਨਦਰ ਕੁਐਸਚਨ। ਜਿਸ ਤਰ੍ਹਾਂ ਕਾਫੀ ਪਿਛਲੇ ਦਿਨ ਇਹ ਵੀ ਸੁਰਖੀਆਂ ਦੇ ਵਿੱਚ ਰਿਹਾ ਸੀ, ਜਿਸ ਤਰ੍ਹਾਂ ਤੁਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ, ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਲੱਗੇ ਹੋ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, what is happening is ਰੀਤ ਕਿ ਮੈਂ ਜਿਹੜਾ the kind of work that I've been doing for last many years, I've been fighting corruption, I've been fighting injustice। ਭਾਵਾਂ ਕਈ ਵਾਰੀ ਮੇਰੀ ਪਾਰਟੀ ਨਾਲ ਕੋਈ ਕਨੈਕਟਡ ਹੈ ਜਾਂ ਨਹੀਂ, ਇੱਕ ਵਾਰੀ ਤੁਹਾਨੂੰ ਯਾਦ ਹੋਣਾ ਕਿ ਵਿਕਰਮ ਸਿੰਘ ਧਨੌਲੇ ਨੇ ਬਾਦਲ ਦੇ ਇੱਕ ਜਿਹਨੂੰ ਕਹਿੰਦੇ ਜੁੱਤੀ ਮਾਰੀ ਸੀਗੀ, ਤਾਂ ਉਹਨੂੰ ਫੜ ਕੇ ਉਹਨਾਂ ਨੇ ਵਿਕਟਮਾਈਜ਼ ਸ਼ੁਰੂ ਕਰਨਾ। ਉਹ ਸਾਡੀ ਪਾਰਟੀ ਨਾਲ ਕੋਈ ਤੋਲਕ ਨਹੀਂ ਸੀਗਾ। ਲੇਕਿਨ I just felt as a citizen ਕਿ ਸਿਰਫ ਇਸ ਕਰਕੇ ਕਿ ਉਹ ਗਰੀਬ ਆਦਮੀ ਆ ਤੇ ਉਹਦੇ ਮਗਰ ਕੋਈ ਨਹੀਂ ਗਿਆ, ਤੇ ਇਹ ਨਹੀਂ ਹੈਗਾ ਕਿ ਉਹਦੀ ਜ਼ਮਾਨਤ ਦੇਣ ਵਾਲਾ ਪੰਜਾਬ ਕੋਈ ਨਹੀਂ। I went and offered bail to his family, to him। ਸੋ ਦੇਅਰਫੋਰ ਜਦੋਂ ਮੈਂ ਕੰਮ ਕਰਦਾ ਸੀ ਇਸ ਤਰ੍ਹਾਂ ਦੇ, ਜਿੰਨੀ ਵੀ ਮੈਂ ਜਦੋਜਹਿਦ ਕੀਤੀ, ਤਾਂ ਇੱਕ ਵਰਲਡ ਵਾਈਡ ਲੋਕਾਂ ਦਾ ਓਪੀਨੀਅਨ ਬਣ ਰਿਹਾ ਸੀ ਹੌਲੀ, particularly on the social media। They felt that my style of working is more in consonance with the ਆਮ ਆਦਮੀ ਪਾਰਟੀ। ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਜਾਂ ਜ਼ਿਆਦਤੀਆਂ ਦੇ ਖਿਲਾਫ ਲੋਕ ਲਹਿਰ ਖੜੀ ਕੀਤੀ, ਤਾਂ ਇਹ ਲੋਕਾਂ ਦਾ ਓਪੀਨੀਅਨ ਆ। I had never really actually, it is only, I only respect people's value, their suggestions। So I think ਇਹ ਇੱਕ ਵਰਲਡ ਵਾਈਡ ਦੀ ਇੱਕ ਗੱਲ ਉੱਠੀ ਹੋਈ ਆ। ਆਉਣ ਵਾਲੇ ਦਿਨਾਂ 'ਚ ਕੀ ਹੋਊਗਾ, ਮੈਂ ਉਹਦੇ ਬਾਰੇ ਬਹੁਤਾ ਖੁਦ ਆਪਣੇ ਮੂੰਹ ਕੁਝ ਨਹੀਂ ਕਹਿ ਸਕਦਾ।
ਓਕੇ ਵੀਰ ਜੀ, ਨੋ ਪ੍ਰੋਬਲਮ। ਸੋ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜਾ ਆਈ ਨੋ ਕਿ ਕਾਫੀ ਆਈ ਜੰਪ ਫਰਮ ਵਨ ਕੁਐਸਚਨ ਟੂ ਅਨਦਰ ਕੁਐਸਚਨ ਬਿਕੋਜ਼ ਬਹੁਤ ਸਾਰੇ ਮੁੱਦੇ ਸਾਡੇ ਸਾਹਮਣੇ ਸੀਗੇ ਜਿਹਨਾਂ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਲਿੱਤੇ ਆ। ਸੋ ਥੈਂਕ ਯੂ ਸੋ ਮਚ ਫॉर योर ਟਾਈਮ। ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ। ਵੀਰ ਜੀ, ਸੋ ਤੁਸੀਂ ਪਹਿਲੀ ਵਾਰ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਅਸੀਂ ਚਾਹਾਂਗੇ ਕਿ ਆਲ ਓਵਰ ਦ ਵਰਲਡ ਜੇ ਤੁਹਾਨੂੰ ਲੋਕ ਹੁਣ ਇਸ ਵੇਲੇ ਲਾਈਵ ਵੇਖ ਰਹੇ ਨੇ, ਸੁਣ ਰਹੇ ਨੇ ਤੇ YouTube ਤੇ ਵੀ ਵੇਖਣਗੇ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਮੈਂ ਪਹਿਲੀ ਗੱਲ ਤਾਂ ਮੈਂ ਜਸਟ ਵਾਂਟ ਟੂ ਰਿਕੁਐਸਟ ਜਿਹੜੇ NRI ਸਾਡੇ ਭਰਾ ਭੈਣ ਨੇ, ਅੱਜ ਦੀ ਡੇਟ ਵਿੱਚ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਆਲਮੋਸਟ ਮੇਰੇ ਅਨੁਸਾਰ 6ਵਾਂ ਹਿੱਸਾ ਪੰਜਾਬ ਦਾ ਵਿਸ਼ਵ ਦੇ ਵਿੱਚ ਫੈਲ ਚੁੱਕਾ। 50 ਲੱਖ ਦੇ ਕਰੀਬ ਪੰਜਾਬੀ ਸਿੱਖ ਸਾਰੇ ਮੁਲਕਾਂ 'ਚ ਪਹੁੰਚ ਚੁੱਕੇ ਨੇ। ਐਂਡ ਵਿਦ ਕਮਿਊਨੀਕੇਸ਼ਨ ਗਰੋਇੰਗ ਵੈਰੀ ਫਾਸਟ ਵਿਦ ਸੋਸ਼ਲ ਮੀਡੀਆ WhatsApp ਐਂਡ Facebook, ਇਹਦੇ ਨਾਲ ਤੁਹਾਡੀ ਕਮਿਊਨੀਕੇਸ਼ਨ ਬਹੁਤ ਵਧੀਆ ਔਰ ਤੁਹਾਡਾ ਬਹੁਤ ਵੱਡਾ ਰੋਲ ਹੋ ਗਿਆ ਪੰਜਾਬ ਦੇ ਵਿੱਚ ਜੀ। ਔਰ ਤੁਸੀਂ ਇਸ ਰੋਲ ਨੂੰ ਮੈਂ ਇਹ ਸਮਝਦਾ ਕਿ ਬੜੀ ਕਿਉਂਕਿ ਤੁਸੀਂ ਸਾਰਿਆਂ ਨੇ ਇੱਕ ਸਿਸਟਮ ਅੱਛਾ ਹੰਢਾ ਲਿਆ। ਯੂ ਹੈਵ ਸੀਨ ਦ ਬੈਸਟ ਗਵਰਨੈਂਸ ਆਫ ਦ ਵਰਲਡ ਇਨ ਕੰਟਰੀਜ਼ ਲਾਈਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜੀ। ਤੇ ਤੁਸੀਂ ਆਪਣੇ ਆਪਣੇ ਪਰਿਵਾਰਾਂ 'ਚ ਆਪਣੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਇਨਫਲੂਐਂਸ ਕਰੋ ਟੂ ਇਲੈਕਟ ਗੁੱਡ ਪੀਪਲ ਇਨ ਪੰਜਾਬ ਇਰਰਿਸਪੈਕਟਿਵ ਆਫ ਪਾਰਟੀ ਅਫੀਲੀਏਸ਼ਨ। ਕੋਈ ਜ਼ਰੂਰੀ ਨਹੀਂਗਾ ਕਿ ਆਪਾਂ ਇੱਕ ਤਰਫਾ ਹੀ ਝੁਕ ਜਾਈਏ ਸਾਰੀਆਂ ਗੱਲਾਂ ਨੂੰ ਬਗੈਰ ਦੇਖੇ। ਮੈਂ ਕਹਿ ਸਕਦਾ ਦਾਅਵੇ ਨਾਲ ਕਿ ਅੱਜ ਵੀ ਸਾਰੀਆਂ ਪਾਰਟੀਆਂ ਵਿੱਚ ਅੱਛੇ ਆਗੂ ਨੇ। ਅਗਰ ਆਪਾਂ ਅਗਰ ਆਪਣੇ ਰਿਪਰੈਜ਼ੈਂਟੇਟਿਵ ਚੰਗੇ ਚੁਣ ਲਾਂਗੇ, 117 ਆਦਮੀ ਚੰਗੇ ਪੜ੍ਹੇ ਲਿਖੇ ਐਜੂਕੇਟਿਡ ਓਨੈਸਟ ਵਿਧਾਨ ਸਭਾ 'ਚ ਭੇਜਾਂਗੇ ਤਾਂ ਡੈਫੀਨੇਟਲੀ ਪੰਜਾਬ ਦੇ ਹਾਲਾਤ ਬਦਲਣ ਵੱਲ ਨੂੰ ਇੱਕ ਪਹਿਲਾ ਕਦਮ ਹੋਊਗਾ। ਇਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ। ਮੈਂ ਬਹੁਤ ਰਹਿਣੀ ਆ ਸਾਰੇ NRI ਭਰਾਵਾਂ ਭੈਣਾਂ ਦਾ ਜਿਹੜੇ ਆਪਣੇ ਆਪਣੇ ਪਿੰਡਾਂ 'ਚ ਕੰਟਰੀਬਿਊਟ ਕਰ ਰਹੇ ਨੇ। ਗੁਰਦੁਆਰਾ ਸਾਹਿਬ ਬਣਾਏ ਨੇ ਇਹਨਾਂ ਨੇ, ਸਕੂਲ, ਹੈਲਥ ਕੇਅਰ ਵਾਸਤੇ, ਕਬੱਡੀ ਜਾਂ ਸਪੋਰਟਸ ਵੀ ਕੰਟਰੀਬਿਊਟ ਕਰਦੇ ਆ। ਆਈ ਥਿੰਕ I can only salute to all the people across the world. Well, thank you so much for that. So ਵੀਰ ਜੀ, ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਚਾਹਾਂਗੇ ਕਿ ਸਮੇਂ-ਸਮੇਂ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਪੰਥਕ ਮੁੱਦਿਆਂ ਦੇ ਉੱਪਰ, ਚਾਹਾਂਗੇ ਕਿ ਟਾਈਮ ਟੂ ਟਾਈਮ ਅਗਰ ਅਸੀਂ ਤੁਹਾਡੇ ਨਾਲ ਗੱਲਬਾਤ ਤੁਹਾਨੂੰ ਫਿਰ ਤੋਂ ਅਸੀਂ TV 84 ਦੇ ਦਰਸ਼ਕਾਂ ਦੇ ਇਸੇ ਤਰ੍ਹਾਂ ਰੂਬਰੂ ਕਰਵਾਉਂਦੇ ਰਵਾਂਗੇ ਵੱਖ-ਵੱਖ ਮੁੱਦਿਆਂ ਦੇ ਉੱਪਰ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ, ਸਾਰਿਆਂ ਦਾ ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਐਂਡ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।